ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਇਸ ਟਾਈਮ ਅਪਡੇਟ ਅਮਰੀਕਾ ਸ਼ਾਮ ਦਾ ਬੁਲੇਟਿਨ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਟੈਲੀਫੋਨ ਫੇਸਬੁੱਕ YouTube ਆਈਫੋਨ ਐਂਡਰਾਇਡ ਦੀ ਐਪਸ ਦੇ ਰਾਹੀਂ ਅਤੇ ਸਾਰੇ ਹੀ ਜਿਹੜੇ ਸਰੋਤੇ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 1 ਤਰੀਕ ਆ ਅਤੇ ਦਿਨ ਜਿਹੜਾ ਉਹ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਜਿਹੜਾ ਪ੍ਰੋਗਰਾਮ ਆ ਉਹ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਬਲਦੇਵ ਸਿੰਘ ਨਾਗਰਾ ਮੰਟੀਕਾ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੱਖਣ ਸਿੰਘ ਮਾਨ ਵਿਸਕੌਨਸਨ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਅਮਨਦੀਪ ਸਿੰਘ ਬਰਾੜ ਵਰਜੀਨੀਆ, ਪਵਨ ਸਿੰਘ ਗੌਰਵ ਸਿੰਘ ਸਹੋਤਾ ਯੂਬਾ ਸਿਟੀ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਜਗਤਾਰ ਸਿੰਘ ਗੁਲਜ਼ਾਰ ਸਿੰਘ ਔਲਖ ਟਰੱਕਿੰਗ ਫਰੈਜ਼ਨੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜਾ ਨੈਫਟਾ ਆ ਆਫੀਸ਼ੀਅਲੀ ਉਹ ਖਤਮ ਹੋ ਗਿਆ ਅੱਜ ਤੋਂ। ਸੋ ਜਿਹੜਾ US ਮੈਕਸੀਕੋ ਕੈਨੇਡਾ ਐਗਰੀਮੈਂਟ ਜਿਹੜਾ USMCA ਉਹ ਜਿਹੜਾ ਆ ਅੱਜ ਸਵੇਰ ਤੋਂ ਸਟਾਰਟ ਹੋ ਗਿਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ 2016 ਦੇ ਵਿੱਚ ਆਪਣੀ ਕੈਂਪੇਨ ਦੇ ਵਿੱਚ ਪਲੈਜ ਕੀਤਾ ਸੀ ਵੀ ਜਿਹੜਾ ਨਾਰਥ ਅਮਰੀਕਨ ਫ੍ਰੀ ਟਰੇਡ ਐਗਰੀਮੈਂਟ ਆ ਇਹ ਇੱਕ ਤਰ੍ਹਾਂ ਨਾਲ ਵਰਸਟ ਟਰੇਡ ਡੀਲ ਸੀਗੀ। ਸੋ ਉਸ ਨੂੰ ਜਿਹੜਾ ਰਿਪਲੇਸ ਕੀਤਾ ਗਿਆ 2018 ਦੇ ਵਿੱਚ। ਮੈਕਸੀਕੋ, ਕੈਨੇਡਾ ਅਤੇ USA ਦੇ ਜਿਹੜੇ ਲੀਡਰਸ ਆ ਇਹਨਾਂ ਨੇ ਸਾਈਨ ਕੀਤੇ ਸੀ। ਸੋ ਅੱਜ ਜਿਹੜਾ ਆ ਨਵੇਂ ਰੂਲ ਦੇ ਮੁਤਾਬਕ ਇਹ ਜਿਹੜਾ ਤਿੰਨਾਂ ਕੰਟਰੀਆਂ ਦੇ ਵਿੱਚ ਜਿਹੜਾ ਟਰੇਡ ਐਗਰੀਮੈਂਟ ਆ ਜੋ ਵੀ ਰੂਲਸ ਆ ਉਹ ਅੱਜ ਤੋਂ ਸਟਾਰਟ ਹੋਏ ਹੈਗੇ ਆ। ਸੋ 25 ਸਾਲਾਂ ਬਾਅਦ ਇਹ ਚੇਂਜ ਕੀਤਾ ਗਿਆ। ਜਦੋਂ ਕਰੋਨਾ ਵਾਇਰਸ ਦਾ ਰੌਲਾ ਨਹੀਂ ਪਿਆ ਸੀ ਉਸ ਤੋਂ ਪਹਿਲਾਂ ਇਸ USMCA ਦੇ ਮੁਤਾਬਕ 1,76,000 ਜਿਹੜੀਆਂ ਨੌਕਰੀਆਂ ਉਹ ਕ੍ਰੀਏਟ ਹੋਣੀਆਂ ਸੀ ਆਉਣ ਵਾਲੇ 6 ਸਾਲਾਂ 'ਚ। ਅਤੇ USA ਦੀ GDP ਜਿਹੜੀ ਆ 0.35% ਇਨਕਰੀਜ਼ ਹੋਣੀ ਸੀ। ਪਰ ਉਸ ਤੋਂ ਬਾਅਦ ਜਿਹੜਾ ਕਰੋਨਾ ਕਰਕੇ ਕਾਫੀ ਕੁਛ ਚੇਂਜ ਹੋ ਗਿਆ। ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਇਸ ਦਾ ਕੀ ਅਸਰ ਹੋਊਗਾ। ਪਰ ਆਟੋ ਮੈਨੂਫੈਕਚਰਿੰਗ ਜਿਹੜੀ ਆ ਕਹਿੰਦੇ ਪਈ ਉਸ ਨੂੰ ਕਾਫੀ ਬੂਸਟ ਮਿਲੇਗਾ ਇਹਦੇ ਨਾਲ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਗਵਰਨਰ ਉਹਨਾਂ ਨੇ ਅੱਜ ਜਿਹੜੇ ਜੀ ਕਾਫੀ ਜਿਹੜੇ ਕਾਊਂਟੀਜ਼ ਦੇ ਵਿੱਚ ਇਨਡੋਰ ਡਾਈਨਿੰਗ, ਮੂਵੀ ਥੀਏਟਰਸ, ਇਹ ਸਾਰਾ ਕੁਛ ਜਿਹੜਾ ਉਹ ਬੰਦ ਕਰ ਦਿੱਤਾ ਹੈਗਾ ਆ। ਰੈਸਟੋਰੈਂਟ, ਵਾਈਨਰੀ, ਟੇਸਟਿੰਗ ਰੂਮਸ, ਮੂਵੀ ਥੀਏਟਰ, ਫੈਮਿਲੀ ਐਂਟਰਟੇਨਮੈਂਟ ਸੈਂਟਰ, ਜ਼ੂ, ਮਿਊਜ਼ੀਅਮਸ, ਕਾਰਡ ਰੂਮਸ, ਬਾਰਸ ਜਿਹੜੇ ਆ ਇਹ ਸਾਰੇ ਬੰਦ ਹੋਣਗੇ। ਇਹ ਜਿਹੜੀਆਂ ਵੱਖ-ਵੱਖ ਕਾਊਂਟੀਜ਼ ਜਿਹੜੀਆਂ ਇਸ ਦੇ ਅਧੀਨ ਪ੍ਰਭਾਵਿਤ ਹੋਈਆਂ ਆ, ਕੌਂਟਰਾ ਕੋਸਟਾ, ਫਰੈਜ਼ਨੋ, ਗਲੈਨ ਕਾਊਂਟੀ, ਇੰਪੀਰੀਅਲ, ਕਰਨ, ਕਿੰਗਸ, ਲਾਸ ਐਂਜਲਿਸ, ਮਰਸੈਡ ਔਰ ਔਰੇਂਜ ਕਾਊਂਟੀ, ਰਿਵਰਸਾਈਡ, ਸੈਕਰਾਮੈਂਟੋ, ਸੈਨ ਬਰਨਾਰਡੀਨੋ, ਸੈਨ ਮਕੀਨ, ਸੈਂਟਾ ਬਾਰਬਰਾ, ਸੈਂਟਾ ਕਲੈਰਾ, ਸੋਲਾਨੋ, ਸਟੈਨੀਸਲਾਸ, ਟੁਲੈਰੀ, ਵੈਂਚੂਰਾ। ਸੋ ਬੇ ਏਰੀਏ ਦੀਆਂ ਸਾਰੀਆਂ ਕਾਊਂਟੀਜ਼ ਇਸ ਦੇ ਵਿੱਚ ਨਹੀਂ ਹੈ। ਮੇਨ ਜਿਹੜੀ ਇੱਥੇ ਜਿਹੜੀ ਸੈਂਟਾ ਕਲਾਰਾ ਆ, ਮੈਂ ਹੈਰਾਨ ਆ ਵੈਸੇ ਵੀ ਐਲਾਮੀਡਾ ਕਾਊਂਟੀ ਉਹਨਾਂ ਨੇ ਇਸ ਦੇ ਵਿੱਚ ਸ਼ਾਮਲ ਜਿਹੜੀ ਉਹ ਨਹੀਂ ਕੀਤੀ। ਪਰ ਇੱਥੇ ਸਾਰਾ ਕੁਛ ਜਿਹੜਾ ਬੰਦ ਕਰਨ ਦਾ ਮੁੱਖ ਕਾਰਨ ਇਹੀ ਜਿਹੜਾ ਇਹਨਾਂ ਨੇ ਦੱਸਿਆ ਆ ਵੀ ਇਹਨਾਂ ਸਾਰੀਆਂ ਕਾਊਂਟੀਜ਼ ਦੇ ਵਿੱਚ ਲਗਾਤਾਰ ਕੇਸਾਂ ਦਾ ਆਂਕੜਾ ਜਿਹੜਾ ਆ ਉਹ ਵੱਧ ਰਿਹਾ ਹੈਗਾ ਆ, ਜਿਸ ਨੂੰ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਇਹਨਾਂ ਨੂੰ ਮੁੜ ਦੁਬਾਰਾ ਇਹ ਚੀਜ਼ਾਂ ਜਿਹੜੀਆਂ ਉਹ ਬੰਦ ਕਰਨੀਆਂ ਪੈ ਰਹੀਆਂ ਨੇ। ਜੀ, ਇਸੇ ਤਰ੍ਹਾਂ ਜੇ ਅਗਲੀ ਖਬਰ ਵੱਲ ਚੱਲੀਏ ਜਿਹੜੀ ਆ ਸਿਆਟਲ ਤੋਂ ਆ ਰਹੀ ਆ। ਸਵੇਰੇ ਵੀ ਮੈਂ ਜਿਹੜੀ ਖਬਰ ਉਹ ਸਾਂਝੀ ਕੀਤੀ ਸੀ ਵੀ ਉੱਥੇ ਜਿਹੜਾ ਇੱਕ ਤਰ੍ਹਾਂ ਦੇ ਨਾਲ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਨੇ ਆਪਣਾ ਜ਼ੋਨ ਕ੍ਰੀਏਟ ਕੀਤਾ ਸੀ, ਉਸ ਨੂੰ ਰਿਮੂਵ ਕਰ ਦਿੱਤਾ ਗਿਆ। ਉੱਥੇ ਦੀ ਜਿਹੜੀ ਮੇਅਰ ਹੈਗੀ ਆ ਉਸ ਨੇ ਐਮਰਜੈਂਸੀ ਆਰਡਰ ਜਿਹੜੇ ਜਾਰੀ ਕੀਤੇ ਸੀ। ਉਸ ਤੋਂ ਬਾਅਦ ਸਵੇਰੇ ਜਿਹੜੀ ਸਿਆਟਲ ਦੀ ਪੁਲਿਸ ਆ ਉਹਨਾਂ ਨੇ ਆਪਣਾ ਜਿਹੜਾ ਇੱਕ ਆਫਿਸ ਸੀ ਉਸ ਨੂੰ ਰੀਕਲੇਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਨਾਲ ਦੀ ਨਾਲ ਜਿਹੜੇ ਆ ਲੋਕਾਂ ਨੂੰ ਅਰੈਸਟ ਕਰਨਾ ਵੀ ਸ਼ੁਰੂ ਕਰ ਦਿੱਤਾ। ਕਹਿੰਦੇ ਵੀ 50 ਤੋਂ ਵੱਧ ਜਿਹੜੇ ਲੋਕ ਆ ਉਹ ਅਰੈਸਟ ਹੋਏ ਹੈਗੇ ਕਿਉਂਕਿ ਉਹਨਾਂ ਨੂੰ ਕਿਹਾ ਸੀ ਵੀ ਪੀਸਫੁਲੀ ਹੁਣ ਚਲੇ ਜਾਓ। ਸੋ ਇਹ ਜਿਹੜੀ ਅਪਡੇਟ ਹੈਗੀ ਆ ਇਹ ਸਿਆਟਲ 'ਚ ਜਿਹੜਾ ਇੱਕ ਏਰੀਆ ਜਿਹੜਾ ਆ ਪ੍ਰੋਟੈਸਟਰਸ ਵੱਲੋਂ ਜਿਹੜਾ ਆ ਕ੍ਰੀਏਟ ਕੀਤਾ ਗਿਆ ਸੀ। ਜੀ, ਅਗਲੀ ਗੱਲ ਕਰਦੇ ਜਾਈਏ। ਪੈਨਸਿਲਵੇਨੀਆ, ਕੈਲੀਫੋਰਨੀਆ ਅਤੇ ਪੈਨਸਿਲਵੇਨੀਆ ਦੇ ਵਿੱਚ ਇੱਦਾਂ ਜਿਹੜਾ ਪਬਲਿਕ ਦੇ ਵਿੱਚ ਮਾਸਕ ਪਾਉਣ ਨੂੰ ਜਿਹੜਾ ਲਾਜ਼ਮੀ ਆ ਉਹ ਕੀਤਾ ਜਿਹੜਾ ਉਹ ਜਾ ਰਿਹਾ ਹੈਗਾ ਆ।
ਸੋ ਪੈਨਸਿਲਵੇਨੀਆ ਨੇ ਵੀ ਇਹੀ ਜਿਹੜਾ ਉਹ ਆਖ ਦਿੱਤਾ ਆ ਵੀ ਉਹਨਾਂ ਦੇ ਦੁਆਰਾ ਵੀ ਪਬਲਿਕ ਦੇ ਵਿੱਚ ਜੇ ਬਾਹਰ ਕਿਸੇ ਨੇ ਉੱਥੇ ਨਿਕਲਣਾ ਆ ਤਾਂ ਉਹਨਾਂ ਨੂੰ ਮਾਸਕ ਜਿਹੜਾ ਆ ਉਹ ਪਾ ਕੇ ਜਾਣਾ ਪਵੇਗਾ। ਸੋ ਇਹ ਜਿਹੜੀ ਸਿਚੁਏਸ਼ਨ ਹੈ ਇਸ ਟਾਈਮ ਬਣ ਰਹੀ ਹੈਗੀ ਆ। ਉੱਧਰ ਰਾਸ਼ਟਰਪਤੀ ਟਰੰਪ ਨੇ ਅੱਜ ਜਿਹੜਾ ਆ ਇਹ ਆਖਿਆ ਵੀ ਉਹ ਜਿਹੜੇ ਸਟਿਮੂਲਸ ਚੈੱਕਸ ਦਾ ਦੂਜਾ ਰਾਊਂਡ ਆ ਉਸ ਦਾ ਸਮਰਥਨ ਜਿਹੜਾ ਉਹ ਕਰ ਰਹੇ ਨੇ। ਪਰ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਸੈਨੇਟ ਦੇ ਵਿੱਚ ਜਿਹੜਾ ਮਿਚ ਮਕੋਨਲ ਆ ਜਿਹੜਾ ਹਾਊਸ ਵੱਲੋਂ ਆਇਆ ਬਿੱਲ ਆ ਉਸ ਦੇ ਉੱਤੇ ਕਦੋਂ ਕਾਰਵਾਈ ਕਰਨ ਬਾਰੇ ਉਹ ਸੋਚਦੇ ਨੇ। ਇੱਥੋਂ ਤੱਕ ਵੀ ਇਹ ਖਬਰਾਂ ਰਿਪੋਰਟ 'ਚ ਗਈਆਂ ਵੀ ਰਾਸ਼ਟਰਪਤੀ ਟਰੰਪ ਚਾਹੁੰਦੇ ਆ ਵੀ ਇਹ ਜਿਹੜੇ ਚੈੱਕ ਦਾ ਅਮਾਊਂਟ ਆ ਉਹ ਪਹਿਲਾਂ ਦੇ ਨਾਲੋਂ ਜ਼ਿਆਦਾ ਹੋਵੇ। ਅਜੇ ਕੋਈ ਇਸ ਦੇ ਵਿੱਚ ਕਹਿ ਲਓ ਵੀ ਸਿਆਹੀ ਜਿਹੜੀ ਇਸ ਦੇ ਉੱਤੇ ਨਹੀਂ ਲੱਗੀ, ਪਰ ਇਹ ਆ ਵੀ ਇਹ ਚਰਚਾਵਾਂ ਜਿਹੜੀਆਂ ਇਸ ਟਾਈਮ ਚੱਲਣੀਆਂ ਦੁਬਾਰਾ ਸ਼ੁਰੂ ਹੋ ਚੁੱਕੀਆਂ ਨੇ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੇ ਫੈਡ ਦੇ ਚੇਅਰਮੈਨ ਹੈਗੇ ਆ ਉਹਨਾਂ ਨੇ ਇਹ ਕਿਹਾ ਵੀ USA ਦੀ ਜਿਹੜੀ ਪੋਜੀਸ਼ਨ ਆ ਇਕਨੋਮਿਕ ਲੈਵਲ 'ਤੇ ਬੜੀ ਬੁਰੀ ਹੈਗੀ ਆ। ਸੋ ਕਹਿੰਦੇ ਪਈ ਜਿਹੜਾ ਇੰਟਰਸਟ ਰੇਟ ਹੈਗਾ ਆ ਉਹ 3% ਤੋਂ ਵੀ ਜਿਹੜਾ ਥੱਲੇ ਚਲਾ ਗਿਆ ਹੈਗਾ। ਸੋ 2 ਦਿਨਾਂ ਤੋਂ ਉਹਨਾਂ ਦੀ ਜਿਹੜੀ ਟੈਸਟਮਨੀ ਆ ਕਾਂਗਰਸ ਦੇ ਸਾਹਮਣੇ ਜਿਹੜੀ ਚੱਲ ਰਹੀ ਹੈਗੀ ਆ ਉਹਦੇ ਵਿੱਚ ਉਹਨਾਂ ਨੇ ਮਾਸਕ ਵੀ ਪਾਇਆ ਹੋਇਆ ਸੀ, ਕਹਿੰਦੇ ਹੈਂਡ ਸੈਨੀਟਾਈਜ਼ਰ ਵੀ ਉਹਨਾਂ ਦੇ ਕੋਲ ਸੀ, ਇਸੇ ਤਰ੍ਹਾਂ ਪਾਣੀ ਦੀ ਬੋਤਲ ਵੀ ਜਿਹੜੀ ਉਹਨਾਂ ਦੇ ਕੋਲ ਸੀ। ਸੋ ਜਿਹੜੀ ਇਨਫੈਕਸ਼ਨਸ ਹੈਗੀਆਂ ਆ ਉਹ ਬਹੁਤ ਜ਼ਿਆਦਾ ਵੱਧ ਰਹੀਆਂ ਹੈਗੀਆਂ। ਇਹਦੇ ਕਰਕੇ ਜਿਹੜੀ ਇਕੋਨਮੀ ਆ ਉਹਦੇ ਉੱਤੇ ਕਾਫੀ ਜਿਹੜਾ ਅਸਰ ਪੈ ਸਕਦਾ ਹੈ। ਕਹਿੰਦੇ ਪਿਛਲੇ 2 ਹਫ਼ਤਿਆਂ ਦੇ ਵਿੱਚ ਜਿਹੜੀਆਂ ਮੌਰਗੇਜ ਦੀਆਂ ਐਪਲੀਕੇਸ਼ਨਾਂ ਆ ਈਵਨ ਦੋ ਕਹਿੰਦੇ ਇੰਟਰਸਟ ਰੇਟ ਲਾਈਕ 2.94% 2.94% 30 ਈਅਰ ਫਿਕਸ ਰੇਟ ਹੋਇਆ ਆ, ਪਰ ਐਪਲੀਕੇਸ਼ਨਾਂ ਜਿਹੜੀਆਂ ਉਹ ਘਟ ਗਈਆਂ ਹੈਗੀਆਂ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, UN ਸਿਕਿਉਰਿਟੀ ਕੌਂਸਲ ਦੇ ਦੁਆਰਾ ਜਿਹੜੀ ਗਲੋਬਲ ਸੀਜ਼ ਫਾਇਰ ਕਰੋਨਾ ਵਾਇਰਸ ਦੇ ਚੱਲਦਿਆਂ ਜਿਹੜੀ ਆ ਉਸ ਦੀ ਗੁਹਾਰ ਜਿਹੜੀ ਉਹ ਲਾਈ ਜਾ ਰਹੀ ਹੈਗੀ ਆ। ਅਤੇ ਆਈ ਥਿੰਕ ਰਿਪੋਰਟ ਇਹ ਆ ਰਹੀ ਸੀ ਵੀ ਜਿਹੜੀ ਸਿਕਿਉਰਿਟੀ ਕੌਂਸਲ ਦੇ ਵਿੱਚ ਇਹ ਰੈਜ਼ੋਲੂਸ਼ਨ ਆ ਉਸ ਨੂੰ ਅਡੋਪਟ ਕਰ ਲਿਆ ਗਿਆ ਆ। ਇਨਸਾਨੀਅਤ ਨੂੰ ਦੇਖਦੇ ਹੋਏ ਹਿਊਮੈਨੀਟੇਰੀਅਨ ਸੀਜ਼ ਫਾਇਰ ਦੀ ਜਿਹੜੀ ਆ ਪੂਰੇ ਵਿਸ਼ਵ ਦੇ ਵਿੱਚ ਇਹ ਕਾਲ ਕੀਤੀ ਗਈ ਸੀ। ਅਮਰੀਕਾ ਅਤੇ ਚਾਈਨਾ ਦੇ ਦਰਮਿਆਨ ਜਿਹੜੀ ਟਸਲ ਚੱਲ ਰਹੀ ਸੀ, ਇਸ ਦੇ ਕਰਕੇ ਇਹ ਜਿਹੜਾ ਰੈਜ਼ੋਲੂਸ਼ਨ ਆ ਕਿਸੇ ਬੰਨੇ ਜਿਹੜਾ ਉਹ ਨਹੀਂ ਲੱਗਾ। 1 ਮਹੀਨਾ ਪਹਿਲਾਂ ਤੋਂ ਇਸ ਦੀਆਂ ਚਰਚਾਵਾਂ ਜਿਹੜੀਆਂ ਚੱਲ ਰਹੀਆਂ ਸੀ। ਸੋ ਆਖਿਰਕਾਰ ਇੱਦਾਂ ਲੱਗ ਰਿਹਾ ਆ ਵੀ ਇਹ ਸਾਰੀਆਂ ਸਿਕਿਉਰਿਟੀ ਕੌਂਸਲ ਦੀਆਂ ਵੀਟੋ ਪਾਵਰਸ ਵਾਲੇ ਜਿਹੜੇ ਮੁਲਕ ਆ ਉਹਨਾਂ ਨੇ ਵੀ ਇਸ ਦੇ ਵਿੱਚ ਹਾਮੀ ਭਰ ਦਿੱਤੀ ਆ। ਇਸ ਟਾਈਮ ਹਰਜੋਤ ਸਿੰਘ ਜੀ ਬਹੁਤ ਥਾਵਾਂ ਦੇ ਉੱਤੇ ਬਹੁਤ ਵੱਡੇ ਕ੍ਰਾਈਸਿਸ ਜਿਹੜੇ ਆ ਉਹ ਚੱਲ ਰਹੇ ਆ। ਜੇ ਆਪਾਂ ਯਮਨ ਦੀ ਹੀ ਗੱਲ ਕਰ ਲਈਏ, ਉੱਥੇ ਤਾਂ ਭੁੱਖਮਰੀ ਦੇ ਨਾਲ ਹੀ ਇਸ ਕਰੋਨਾ ਵਾਇਰਸ ਦੇ ਦੌਰਾਨ ਹੋਰ ਵੀ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਹੋ ਰਿਹਾ ਹੈਗਾ। ਇੱਕ ਕਹਿ ਲਓ ਵੀ ਸਵਾਗਤਯੋਗ ਕਦਮ ਹੈਗਾ ਆ ਜੇ ਵਾਕਿਆ ਹੀ ਇਸ ਸੀਜ਼ ਫਾਇਰ ਦੇ ਉੱਤੇ ਜਿੰਨੇ ਵੀ ਇੱਕ ਦੂਜੇ ਦੇ ਵਿਰੋਧੀ ਹੈਗੇ ਆ ਉਹ ਉਸ ਨੂੰ ਮੰਨਦੇ ਨੇ। ਜੀ ਅਗਲੀ ਖਬਰ ਜਿਹੜੀ ਆ ਕਰੋਨਾ ਵਾਇਰਸ ਨੂੰ ਲੈ ਕੇ ਜਿਹੜੀ ਗਿਲੀਅਡ ਸਾਇੰਸਿਸ ਵੱਲੋਂ ਇੱਕ ਦਵਾਈ ਜਿਹੜੀ ਆ ਰੈਮਡੇਸਿਵਿਰ ਤਿਆਰ ਕੀਤੀ ਗਈ ਹੈਗੀ ਆ। ਉਸ ਦਵਾਈ ਦੇ ਸਾਰੇ ਸਟਾਕ ਜਿਹੜੇ ਆ ਉਹ US ਨੇ ਬਾਈ ਕਰ ਲਏ ਆ। ਸਟਾਕ ਦਾ ਮਤਲਬ ਇਹ ਆ ਵੀ ਜਿੰਨੀ ਵੀ ਉਹਨਾਂ ਦੇ ਕੋਲ ਦਵਾਈ ਹੈਗੀ ਆ ਆਉਣ ਵਾਲੇ 3 ਮਹੀਨਿਆਂ ਤੱਕ ਸਾਰੀ ਦੀ ਸਾਰੀ USA ਨੇ ਬਾਈ ਕਰ ਲਈ ਆ। ਈਵਨ ਕਹਿੰਦੇ ਵੀ ਜਿਹੜਾ UK ਜਾਂ ਹੋਰ ਮੁਲਕ ਆ ਉਹਨਾਂ ਦੇ ਲਈ ਕੋਈ ਦਵਾਈ UK ਯੂਰਪ ਜਾਂ ਰੈਸਟ ਆਫ ਦਾ ਵਰਲਡ ਕਿਸੇ ਨੂੰ ਨਹੀਂ ਦੇਣ ਜਾ ਰਹੇ। ਸੋ ਇਸ ਦਵਾਈ ਦੇ ਬਾਬਤ ਆਪਾਂ ਪਿਛਲੇ ਦਿਨਾਂ ਦੇ ਵਿੱਚ ਵੀ ਦੱਸਿਆ ਸੀ ਵੀ ਕਿਸ ਤਰ੍ਹਾਂ ਇਹ ਕਹਿੰਦੇ ਕਾਫੀ ਇਫੈਕਟਿਵ ਹੈਗੀ ਆ। ਈਵਨ ਦੋ ਇਹਦੀ ਜਿਹੜੀ ਪ੍ਰਾਈਸ ਆ ਉਹ ਕਹਿੰਦੇ $3100 ਦੇ ਕਰੀਬ ਹੈਗੀ ਆ। ਪਹਿਲੀਆਂ 140 ਦੇ ਕਰੀਬ ਜਿਹੜੀਆਂ ਡੋਜ਼ਸ ਹੈਗੀਆਂ ਆ ਉਹ ਟਰਾਇਲ ਬੇਸ ਦੇ ਉੱਤੇ ਕੀਤੀਆਂ ਸੀਆਂ। ਹੁਣ ਉਹਨਾਂ ਨੇ 5 ਲੱਖ ਦੇ ਕਰੀਬ ਜਿਹੜੀਆਂ ਆ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹਦੀਆਂ ਡੋਜ਼ਸ ਜਿਹੜੀਆਂ ਆ ਗਿਲੀਅਡ ਸਾਇੰਸਿਸ ਜਿਹੜੀ ਇਹ ਕੰਪਨੀ ਆ ਉਸ ਤੋਂ ਬਾਈ ਕਰ ਲਈਆਂ ਹੈਗੀਆਂ ਜੀ। ਕਰੋਨਾ ਵਾਇਰਸ ਦਾ ਅਸਰ ਜਿਹੜਾ ਸੈਲਾਨੀ ਇੰਡਸਟਰੀ ਹੈਗੀ, ਟੂਰਿਜ਼ਮ ਇੰਡਸਟਰੀ ਆ, ਉਸ ਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਪਿਆ ਆ। ਇਸ ਸਾਲ ਦੇ ਵਿੱਚ ਕਹਿੰਦੀ ਜਿਹੜੇ ਗਲੋਬਲ ਟੂਰਿਜ਼ਮ ਇੰਡਸਟਰੀ ਆ ਉਸ ਨੂੰ $1.2 ਟ੍ਰਿਲੀਅਨ ਜਿਹੜਾ $2.2 ਟ੍ਰਿਲੀਅਨ ਦਾ ਅਮਰੀਕਾ 'ਚ ਸਟਿਮੂਲਸ ਪੈਕੇਜ ਸੀਗਾ ਜਿਹੜੇ ਅਮਰੀਕੀਆਂ ਨੂੰ ਜਿਹੜਾ ਆਰਥਿਕ ਜਿਹੜੀ ਆ ਸਹਾਇਤਾ ਦੇਣ ਦੇ ਲਈ ਵਿੱਚ ਹੀ ਬਿਜ਼ਨਸਿਸ ਉਹ ਸਾਰਾ ਕੁਛ। ਅਤੇ ਇਹ ਪੂਰੇ ਜਿਹੜੇ ਵਿਸ਼ਵ ਦੇ ਵਿੱਚ $1.2 ਟ੍ਰਿਲੀਅਨ ਦਾ ਕਹਿੰਦੇ ਆ ਉਹਨਾਂ ਨੂੰ ਨੁਕਸਾਨ ਹੋਣ ਜਾ ਰਿਹਾ ਆ। ਨਾ ਫਲਾਈਟਾਂ ਚੱਲਦੀਆਂ, ਨਾ ਕਰੂਜ਼ਸ ਚੱਲ ਰਹੇ ਆ, ਨਾ ਲੋਕ ਘੁੰਮ ਫਿਰ ਰਹੇ ਨੇ। ਸਾਰੇ ਜਣੇ ਘਰਾਂ ਦੇ ਵਿੱਚ ਜਿਹੜੇ ਉਹ ਬੰਦ ਪਏ ਹੋਏ ਨੇ। ਸੋ ਇਹ ਇੱਕ ਬਹੁਤ ਵੱਡੀ ਜਿਹੜੀ ਹਰਜੋਤ ਸਿੰਘ ਜੀ ਚਿੰਤਾ ਆ। ਸਭ ਨੂੰ ਪਤਾ ਹੈ ਵੀ ਜਿਹੜੇ ਖਾਸ ਕਰਕੇ ਸੈਰ ਸਪਾਟੇ ਦੇ ਉੱਤੇ
ਜੁੜੇ ਹੋਏ ਕਿੱਤੇ ਹੁੰਦੇ ਨੇ ਕਈ, ਜੇ ਉੱਥੇ ਕੋਸ਼ਚਰ ਨਾ ਹੋਵੇ ਤਾਂ ਉਹ ਬਿਲਕੁਲ ਹੀ ਖ਼ਤਮ ਜਿਹੜੇ ਉਹ ਹੋ ਜਾਂਦੇ ਨੇ, ਉਹਨਾਂ ਦੇ ਲਈ ਸਰਵਾਈਵ ਕਰਨਾ ਬਹੁਤ ਮੁਸ਼ਕਲ ਹੁੰਦਾ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇੱਦਾਂ ਦੀਆਂ ਵੀ ਖਬਰਾਂ ਆਪਾਂ ਨੂੰ ਸੁਣਨ ਨੂੰ ਮਿਲ ਸਕਦੀਆਂ ਨੇ ਵੀ ਇੱਥੇ ਆ ਵੀ ਜਿਹੜੇ ਉਹ ਪੱਕੇ ਤੌਰ ਦੇ ਉੱਤੇ ਜਿਹੜੇ ਉਹ ਬੰਦ ਹੋ ਗਏ। ਕਈ ਚੀਜ਼ਾਂ ਜਿਹੜੀਆਂ ਕਹਿ ਲਓ ਵੀ ਲੋਕਲਾਈਜ਼ਡ ਹੁੰਦੀਆਂ ਸੀਗੀਆਂ, ਉਹ ਆਪਾਂ ਨੂੰ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੁੜ ਦੁਬਾਰਾ ਕਦੀ ਦੇਖਣ ਨੂੰ ਨਾ ਹੀ ਜਿਹੜੀਆਂ ਉਹ ਮਿਲਣ। ਇਸ ਕਰੋਨਾ ਵਾਇਰਸ ਦਾ ਕਹਿਰ ਉੱਥੋਂ ਤੱਕ ਵੀ ਪਹੁੰਚ ਚੁੱਕਾ ਆ। ਸੋ ਬੰਦ ਹੋਣ ਦੀ ਗੱਲ ਕਰੀਏ, ਫ੍ਰਿਜ਼ਨੋ ਤੋਂ ਕੈਲੀਫੋਰਨੀਆ ਤੋਂ ਖਬਰ ਆ ਰਹੀ ਆ। ਫ੍ਰਿਜ਼ਨੋ ਦੇ ਜਿਹੜੇ ਬਿਜ਼ਨਸ ਓਨਰਸ ਆ, ਉਹਨਾਂ ਨੇ ਜੁਆਇੰਟ ਸਟੇਟਮੈਂਟ ਦਿੱਤੀ ਆ ਵੀ ਜੇ ਦੁਬਾਰਾ ਕੀ ਸ਼ਟਡਾਊਨ ਹੁੰਦਾ ਆ ਤੇ ਸਾਡੇ ਬਿਜ਼ਨਸ ਜਿਹੜੇ ਬੰਦ ਹੋ ਸਕਦੇ ਆ। ਸੋ ਆਪਾਂ ਦੇਖਿਆ ਬਹੁਤ ਸਾਰੇ ਜਿਹੜੇ ਰੈਸਟੋਰੈਂਟਸ ਆ, ਛੋਟੇ ਛੋਟੇ ਬਿਜ਼ਨਸ ਆ, ਉਹ ਪਹਿਲਾਂ ਹੀ ਜਿਹੜੇ ਸਰਵਾਈਵ ਕਰਨਾ ਉਹਨਾਂ ਦੇ ਲਈ ਔਖਾ ਹੋਇਆ ਆ। ਸੋ ਇਸੇ ਤਰ੍ਹਾਂ ਜੇ ਫ੍ਰਿਜ਼ਨੋ ਦੀ ਇੱਕ ਹੋਰ ਖਬਰ ਸਾਂਝੀ ਕਰਦੇ ਜਾਈਏ, ਫ੍ਰਿਜ਼ਨੋ ਦੇ ਜਿਹੜੇ ਮੇਅਰ ਹੈਗੇ ਆ, ਉਹ ਕਹਿੰਦੇ ਵੀ ਮੈਂ ਉੱਥੇ ਦੀ ਜਿਹੜੀ ਇੱਕ ਪੁਲਿਸ ਚੀਫ ਦੀ ਜਿਹੜੀ ਉਹਨਾਂ ਨੇ ਜਿਹੜੀ ਐਪਲੀਕੇਸ਼ਨਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਆ ਜੁਲਾਈ 1 ਤੋਂ। ਸੋ ਇਹ ਵੀ ਦੱਸਦੀ ਜਾਈਏ ਜਿਹੜਾ ਹੁਣ ਫ੍ਰਿਜ਼ਨੋ ਦਾ ਮੇਅਰ ਹੈਗਾ ਆ, ਉਹ ਪਹਿਲਾਂ ਪੁਲਿਸ ਚੀਫ ਹੁੰਦਾ ਸੀ ਅਤੇ ਹੁਣ ਉਹਨਾਂ ਨੇ ਪੁਲਿਸ ਚੀਫ ਜਿਹੜਾ ਉਹਨਾਂ ਦੀ ਜਗ੍ਹਾ 'ਤੇ ਆਉਣਾ ਆ, ਉਹਦੀ ਜਿਹੜੀ ਭਾਲ ਕਰਨੀ ਜਿਹੜੀ ਸ਼ੁਰੂ ਕਰ ਦਿੱਤੀ ਹੈਗੀ ਆ। ਜੀ, ਫ੍ਰਿਜ਼ਨੋ ਤੋਂ ਹੀ ਹਰਜੋਤ ਸਿੰਘ ਜੀ ਅਗਲੀ ਖਬਰ ਆ ਰਹੀ ਆ। ਉੱਥੇ ਲੋਕਾਂ ਨੂੰ ਜਿਹੜੇ ਆਪਣੇ ਯੂਟਿਲਿਟੀਜ਼, ਰੈਂਟ ਅਤੇ ਮੌਰਗੇਜਿਸ ਦੇ ਵਿੱਚ ਸਹਾਰੇ ਦੇ ਲਈ ਉੱਥੋਂ ਦੀ ਜਿਹੜੀ ਸਿਟੀ ਕੌਂਸਲ ਆ, ਉਹਨਾਂ ਨੇ ਮਦਦ ਜਿਹੜੀ ਆ ਉਹ ਐਲਾਨੀ ਹੈਗੀ ਆ। ਕੁਛ $1 ਮਿਲੀਅਨ ਉਹਨਾਂ ਨੇ ਵੱਖ-ਵੱਖ ਸੰਸਥਾਵਾਂ ਦੇ ਅਧੀਨ ਜਿਹੜੇ ਆ ਇਹ ਵੰਡਣੇ ਸ਼ੁਰੂ ਜਿਹੜੇ ਉਹ ਕਰਨੇ ਹੈਗੇ। ਆਲਰੇਡੀ ਜਿਹੜੀਆਂ ਇਹ ਸੰਸਥਾਵਾਂ ਨੇ ਉਹਨਾਂ ਨੇ ਐਪਲੀਕੇਸ਼ਨ ਲੈਣੇ ਸ਼ੁਰੂ ਕਰ ਦਿੱਤੇ ਨੇ। ਜਿਹੜੇ ਹੋਮ ਓਨਰਸ ਜਾਂ ਜਿਹੜੇ ਰੈਂਟ ਦੇਣ ਵਾਲੇ ਆ, ਉਹਨਾਂ ਨੂੰ ਜਿਹੜੀ ਆਰਥਿਕ ਤੰਗੀ ਹੈਗੀ ਆ, ਉਸ ਦੇ ਲਈ ਇਹਨਾਂ ਨੇ $5 ਮਿਲੀਅਨ ਦੀਆਂ ਜਿਹੜੀਆਂ ਪਹਿਲੀ ਵੇਵ ਕਹਿੰਦੇ ਗ੍ਰਾਂਟ ਦੀ ਉਹ ਦੇਣੀ ਸ਼ੁਰੂ ਕੀਤੀ ਆ। $1.5 ਮਿਲੀਅਨ ਕਹਿੰਦੇ ਆ ਕੇਅਰਸ ਐਕਟ ਦੇ ਤਹਿਤ ਰਿਲੀਫ ਮਨੀ ਦੇ ਵਿੱਚ ਜਿਹੜਾ ਇਹਨਾਂ ਨੂੰ ਮਿਲਿਆ ਆ, ਅਤੇ ਉਸ ਦੇ ਵਿੱਚੋਂ ਜਿਹੜਾ ਆ ਉਹਨਾਂ ਨੇ $1.5 ਮਿਲੀਅਨ ਜਿਹੜਾ ਇਸ ਤਰੀਕੇ ਦੇ ਨਾਲ ਜਿਹੜਾ ਉਹ ਵਰਤਣਾ ਆ, ਅਤੇ ਕੁੱਲ 3.5 ਮਿਲੀਅਨ ਅਜੇ ਬਾਅਦ ਦੇ ਵਿੱਚ ਆਉਣੇ ਆ। ਸੋ ਕੁੱਲ $5 ਮਿਲੀਅਨ ਉਹਨਾਂ ਨੇ ਲੈਣਾ ਆ। ਸੋ ਕਹਿੰਦੇ ਵੀ ਐਗਜ਼ਾਮਪਲ ਆ ਇਨਕਮ ਰਿਕੁਆਇਰਮੈਂਟ ਜਿਹੜੀਆਂ ਉਹ ਹੈਗੀਆਂ ਆ, ਇਹਨਾਂ ਨੇ ਇੱਕ ਐਫੀਡੇਵਿਟ ਦੇ ਉੱਤੇ ਸਾਈਨ ਵੀ ਤੁਹਾਡੇ ਤੋਂ ਕਰਾਉਣੇ ਆ ਵੀ ਤੁਹਾਨੂੰ ਵਾਕਿਆ ਹੀ ਰੈਂਟ ਜਾਂ ਮੌਰਗੇਜਸ ਦੇਣ ਦੇ ਵਿੱਚ ਜਿਹੜੀ ਉਹ ਮੁਸ਼ਕਿਲ ਹੈਗੀ ਆ। 4 ਜਾਣਿਆਂ ਦੇ ਪਰਿਵਾਰ ਦੀ ਜੇ ਇਨਕਮ $55,900 ਤੋਂ ਘੱਟ ਹੈਗੀ ਆ ਤਾਂ ਉਹ ਇਸ ਦੇ ਲਈ ਐਲੀਜੀਬਲ ਜਿਹੜੇ ਹੋਣਗੇ। ਉੱਥੋਂ ਦੀ ਜਿਹੜੀ ਕੌਂਸਲ ਵੂਮਨ ਸੋਰੀਆ, ਉਹਨਾਂ ਨੇ ਬਾਕੀ ਹੋਰ ਜਿਹੜੇ ਸਿਟੀ ਲੀਡਰਸ ਦੇ ਨਾਲ ਮਿਲ ਕੇ ਜਿਹੜਾ ਇਸ ਗ੍ਰਾਂਟਸ ਨੂੰ ਜਿਹੜਾ ਉਹ ਅਪਰੂਵ ਕੀਤਾ ਆ। ਸੋ ਇਸ ਦਾ ਨਾਮ ਫ੍ਰਿਜ਼ਨੋ ਹਾਊਸਿੰਗ ਰਿਟੈਂਸ਼ਨ ਗ੍ਰਾਂਟਸ ਜਿਹੜਾ ਉਹ ਰੱਖਿਆ ਗਿਆ ਆ, ਅਤੇ ਉਸ ਦਾ ਜਿਹੜਾ ਲਿੰਕ ਆਲਰੇਡੀ ਪਾਇਆ ਆ। ਜਿਹੜੀ ਜਕਾਰਾ ਮੂਵਮੈਂਟ ਆ, ਉਹਨਾਂ ਨੂੰ ਵੀ ਇੱਕ ਐਜ਼ ਏ ਸੰਸਥਾ ਜਿਹੜਾ ਇਸ ਦੇ ਲਈ ਚੁਣਿਆ ਗਿਆ ਆ। ਜੇ ਕਿਸੇ ਨੂੰ ਇਸ ਤਰੀਕੇ ਦੇ ਨਾਲ ਆਰਥਿਕ ਸਹਾਇਤਾ ਰੈਂਟ ਦੇ ਲਈ ਅਤੇ ਜਿਹੜੀ ਨਾਲ ਦੇ ਨਾਲ ਮੌਰਗੇਜਸ ਦੇ ਲਈ ਜਿਹੜੀ ਉਹ ਵਰਤ ਸਕਦੇ ਆ। ਕਹਿੰਦੇ ਇਕੱਲੀ ਇਸ ਦੇ ਉੱਤੇ ਨਹੀਂ, ਹਾਊਸ ਯੂਟਿਲਿਟੀਜ਼ ਜਾਂ ਬਿੱਲ, ਹਾਊਸ ਦੇ ਬਿੱਲ ਜਿਹੜੇ ਉਹਦੇ ਨਾਲ ਵੀ ਜੁੜੀ ਹੋਈ ਚੀਜ਼ਾਂ ਦੇ ਲਈ ਇਹ ਜੇ ਕਿਸੇ ਨੂੰ ਗ੍ਰਾਂਟ ਮਿਲਦੀ ਆ ਤਾਂ ਉਹ ਉਸ ਦੇ ਲਈ ਜਿਹੜੇ ਉਹ ਵਰਤ ਸਕਦੇ ਨੇ। ਇੱਕ ਵਾਰੀ ਫਿਰ ਜਿਹੜੇ ਫ੍ਰਿਜ਼ਨੋ, ਕੱਲਾ ਇਹ ਫ੍ਰਿਜ਼ਨੋ ਏਰੀਏ ਦੇ ਵਿੱਚ ਜਿਹੜੇ ਸਿਟੀ ਆਫ ਫ੍ਰਿਜ਼ਨੋ, ਸੋ ਜਿਹੜੇ ਫ੍ਰਿਜ਼ਨੋ ਏਰੀਏ 'ਚ ਰਹਿੰਦੇ ਆ, ਜੇ ਕੋਈ ਤੁਹਾਨੂੰ ਜਾਣ ਪਛਾਣ ਆ ਵੀ ਲੋ ਇਨਕਮ ਆ, ਬਜ਼ੁਰਗ ਆ, ਅਪਾਰਟਮੈਂਟ 'ਚ ਰਹਿੰਦੇ ਆ, ਲੇ ਆਫ ਹੋ ਗਏ ਆ, ਕੋਈ ਵੀ ਕਿਰਾਇਆ ਨਹੀਂ ਦੇ ਸਕਦੇ, ਸੋ ਉਹਨਾਂ ਲਈ $3,000 ਤੱਕ ਪਰਿਵਾਰ ਦੇ ਲਈ ਜਾਂ $1,500 ਇੱਕ ਜਾਣੇ ਦੇ ਲਈ। ਸੋ ਤੁਸੀਂ ਅਪਲਾਈ ਕਰ ਸਕਦੇ ਆ। ਐਪਲੀਕੇਸ਼ਨ ਦਾ ਲਿੰਕ ਜਿਹੜਾ ਆ ਆਪਾਂ ਪੰਜਾਬੀ ਰੇਡੀਓ USA ਦੀ ਫੇਸਬੁੱਕ 'ਤੇ ਪਾਇਆ। ਸੋ ਇੱਕ ਵਾਰੀ ਫੇਰ ਦੱਸਦੇ ਜਾਈਏ ਕਿਉਂਕਿ ਆਪਾਂ ਨੂੰ ਕਾਲਾਂ ਵੀ ਦੂਰੋਂ ਆ ਜਾਂਦੀਆਂ। ਇਹ ਇਕੱਲਾ ਸਿਟੀ ਆਫ ਫ੍ਰਿਜ਼ਨੋ ਤੋਂ ਆ, ਕਾਉਂਟੀ ਵੀ ਨਹੀਂ। ਸੋ ਇਹਦੇ ਵਿੱਚ ਜਕਾਰਾ ਮੂਵਮੈਂਟ ਨੂੰ ਵੀ ਕਾਫੀ ਜ਼ਿਆਦਾ ਪੈਸੇ ਮਿਲੇ ਆ, ਉਹਨਾਂ ਨੇ ਵੀ ਗਾਹਾਂ ਜਿਹੜੇ ਡਿਸਟਰੀਬਿਊਟ ਕਰਨੇ ਉਹਨਾਂ ਨੂੰ ਹੀ ਜਿਹੜੇ ਦਿੱਤੇ ਆ ਵੰਡਣ ਦੇ ਲਈ ਜਿਹੜੇ ਕਮਿਊਨਿਟੀਜ਼। ਸੋ ਕੁੱਲ ਉਹਨਾਂ ਨੇ 6 ਜਿਹੜੀਆਂ ਆਰਗੇਨਾਈਜੇਸ਼ਨ ਜਿਹੜੀਆਂ ਰੱਖੀਆਂ ਨੇ, ਰੀਡਿੰਗ ਐਂਡ ਬਿਯੋਂਡ ਕਰਕੇ ਆ, ਦਾ ਫ੍ਰਿਜ਼ਨੋ ਸੈਂਟਰ, ਸੈਂਟਰੋ ਲਾ ਫੈਮਿਲੀਆ ਐਜੂਕੇਸ਼ਨ ਐਂਡ ਲੀਡਰਸ਼ਿਪ ਫਾਊਂਡੇਸ਼ਨ, ਜਕਾਰਾ ਮੂਵਮੈਂਟ, ਵੈਸਟ ਫ੍ਰਿਜ਼ਨੋ ਫੈਮਿਲੀ ਰਿਸੋਰਸ ਸੈਂਟਰ। ਸੋ ਇਹ ਸਾਰੀਆਂ ਵੱਖ-ਵੱਖ ਸੰਸਥਾਵਾਂ ਉਹਨਾਂ ਨੇ ਜੁੜੀਆਂ ਆ, ਜਿਹੜੀਆਂ ਆਪਣੀਆਂ ਕਮਿਊਨਿਟੀ ਤੱਕ ਜਿਨ੍ਹਾਂ ਨੂੰ ਜ਼ਰੂਰਤ ਹੈਗੀ ਆ ਉਸ ਦੇ ਵਿੱਚ ਇਹਨਾਂ ਨੂੰ ਮਦਦ ਕਰ ਸਕਦੇ ਹੈਗੇ ਨੇ। ਰੈਂਟ, ਮਾਰਗੇਜਿਸ, ਹਾਊਸ ਦੇ ਨਾਲ ਹੀ ਜਿਹੜੀਆਂ ਸੰਬੰਧਿਤ ਹੈਗੀਆਂ। ਆਈ ਡੋਂਟ ਨੋ ਬਿਜ਼ਨਸਿਸ ਇਸ ਦੇ ਲਈ ਲੱਗਦਾ ਨਹੀਂ ਬਿਜ਼ਨਸਿਸ ਨਹੀਂ, ਸਿਰਫ ਹੋਮ ਓਨਰਸ ਜਿਹੜੇ ਆ ਜਾਂ ਰੈਂਟ ਦੇ ਉੱਤੇ ਜਿਹੜੇ ਘਰ ਵਾਲੇ ਆ, ਉਹ ਫੈਮਲੀਜ਼ ਦੇ ਲਈ ਇਹ ਜਿਹੜੀਆਂ ਇਹਨਾਂ ਨੇ ਚੁਣਿਆ ਹੈਗਾ। ਸੋ $1,500 ਪਰ ਇੰਡੀਵਿਜੂਅਲ ਜਾਂ ਮੈਕਸੀਮਮ ਇੱਕ ਫੈਮਲੀ ਦੇ ਲਈ $3,000 ਜਿਹੜਾ ਆ ਉਹ ਇਹਨਾਂ ਨੂੰ ਹੈਗਾ, ਅਤੇ ਇਸ ਦੇ ਲਈ ਇਨਕਮ ਲਿਮਿਟਸ ਜਿਹੜੀਆਂ ਆ ਉਸ ਦੇ ਹਿਸਾਬ ਦੇ ਨਾਲ ਇਹ ਹੋਵੇਗਾ। ਜੀ, ਅਗਲੀ ਖਬਰ ਜਿਹੜੀ ਲਾਸ ਐਂਜਲਸ ਤੋਂ ਆ ਰਹੀ ਆ। ਲਾਸ ਐਂਜਲਸ ਸਿਟੀ ਕੌਂਸਲ ਨੇ ਅੱਜ ਵੋਟਿੰਗ ਕਰਕੇ
12 ਦੇ ਮੁਕਾਬਲੇ 2 ਜਿਹੜੇ 12 ਕੌਂਸਲ ਮੈਂਬਰ ਜਿਹੜੇ ਹੱਕ ਸੀ, 2 ਅਗੇਂਸਟ ਸੀ। ਉਹਨਾਂ ਨੇ $150 ਮਿਲੀਅਨ ਦਾ ਜਿਹੜਾ LAPD ਜਿਹੜੀ ਲਾਸ ਐਂਜਲਸ ਪੁਲਿਸ ਡਿਪਾਰਟਮੈਂਟ ਆ ਉਹਨਾਂ ਦਾ ਬਜਟ ਕੱਟ ਕਰ ਦਿੱਤਾ ਹੈਗਾ ਨੈਕਸਟ ਫਿਸਕਲ ਈਅਰ ਦੇ ਲਈ। ਸੋ ਇਹ ਕਾਫੀ ਵੱਡਾ ਜਿਹੜਾ ਕੱਟ ਹੈਗਾ ਆ। ਇਸ ਤੋਂ ਪਹਿਲਾਂ ਕਹਿੰਦੇ ਵੀ ਜਿਹੜਾ ਲਾਸ ਐਂਜਲਸ ਦੀ ਪੁਲਿਸ ਡਿਪਾਰਟਮੈਂਟ ਆ ਉਹਨਾਂ ਦਾ $1.86 ਬਿਲੀਅਨ ਦਾ ਜਿਹੜਾ ਬਜਟ ਸੀ, ਹੁਣ ਉਹ ਤੋਂ ਬਾਅਦ 150 ਮਿਲੀਅਨ ਉਹ 'ਚੋਂ ਕੱਟ ਕਰ ਦਿੱਤਾ ਗਿਆ। 9900 ਦੇ ਕਰੀਬ ਜਿਹੜੇ ਆ ਸਵਰਨ ਆਫੀਸਰਸ ਜਿਹੜੇ ਹੈਗੇ ਆ LAPD ਦੇ ਵਿੱਚ। ਸੋ ਇਹ ਜਿਹੜਾ ਬਲੈਕ ਲਾਈਵਸ ਮੈਟਰ ਨੂੰ ਲੈ ਕੇ ਜਿਹੜੀਆਂ ਮੂਵਮੈਂਟ ਚੱਲੀ ਸੀ, ਸੋ ਇਹ ਕਹਿੰਦੇ ਵੀ ਜਿਹੜੇ ਫੰਡ ਹੈਗੇ ਆ ਇਸ ਨੂੰ ਜਿਹੜੇ ਆ ਰੀਐਲੋਕੇਸ਼ਨ ਕੀਤਾ ਜਾਊਗਾ ਹੋਰ ਸੋਸ਼ਲ ਸਰਵਿਸਿਜ਼ ਲਈ, ਜਿਹਦੇ ਮੁਤਾਬਕ ਜਿਹੜੀਆਂ ਆ ਪੁਲਿਸ ਦੀਆਂ ਜਿਹੜੀਆਂ ਪਾਲਿਸੀਜ਼ ਆ ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਚੇਂਜ ਕੀਤਾ ਜਾਵੇ। ਜੀ, ਉਧਰ ਹਰਜੋਤ ਸਿੰਘ ਜੀ, ਸਿਟੀ ਆਫ ਸੈਕਰਾਮੈਂਟੋ ਦੇ ਦੁਆਰਾ ਵੀ $17 ਮਿਲੀਅਨ ਸਮਾਲ ਬਿਜ਼ਨਸ ਤੇ ਅਦਰ ਕਮਿਊਨਿਟੀ ਜਿਹੜੇ ਮੈਂਬਰਸ ਆ ਜਿਹੜੇ ਕਰੋਨਾ ਵਾਇਰਸ ਦੇ ਕਰਕੇ ਪ੍ਰਭਾਵਿਤ ਹੋਏ ਨੇ ਉਹਨਾਂ ਦੇ ਵਿੱਚ ਵੰਡਣ ਦਾ ਐਲਾਨ ਕੀਤਾ ਹੈ। ਉੱਥੋਂ ਦੀ ਸਿਟੀ ਕੌਂਸਲ ਨੇ ਬੀਤੇ ਮੰਗਲਵਾਰ ਨੂੰ ਇਹ ਐਲੋਕੇਸ਼ਨ ਜਿਹੜੀ ਕੀਤੀ ਆ $10 ਮਿਲੀਅਨ ਦੀ ਰਿਲੀਫ ਫੰਡਸ ਦੇ ਲਈ। ਕਹਿੰਦੇ ਵੀ 3/4 ਜਿਹੜਾ ਫੰਡ ਆ ਉਹ ਬਿਜ਼ਨਸ ਜਿਹੜੇ ਡਿਸਐਡਵਾਂਟੇਜਡ ਏਰੀਆਜ਼ ਦੇ ਵਿੱਚ ਹੈਗਾ ਆ ਉਹਨਾਂ ਨੂੰ ਜਿਹੜੇ ਵੰਡੇ ਜਾਣਗੇ, ਜਿਹੜੀ ਸਿਟੀ ਦੇ ਦੁਆਰਾ ਨਿਊਜ਼ ਰਿਲੀਜ਼ ਜਾਰੀ ਕੀਤੀ ਗਈ ਹੈਗੀ ਆ। ਅਤੇ ਕਹਿੰਦੇ ਵੀ ਜਿਨ੍ਹਾਂ ਦੇ ਦਰਵਾਜ਼ੇ ਇੱਕ ਹਿਸਾਬ ਦੇ ਨਾਲ ਬੰਦ ਹੋ ਗਏ ਆ, ਮੋਡੀਫਿਕੇਸ਼ਨਾਂ ਜਿਹੜੀਆਂ ਕਰਨੀਆਂ ਪਈਆਂ ਆ, ਸਮਾਲ ਬਿਜ਼ਨਸ ਓਨਰ ਜਿਹੜੇ COVID-19 ਦੇ ਕ੍ਰਾਈਸਿਸ ਦੇ ਕਰਕੇ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਆ, ਉਹਨਾਂ ਦੇ ਵਿੱਚ ਜਿਹੜਾ ਉਹ ਵੰਡਿਆ ਜਾਊਗਾ। ਇੱਥੋਂ ਤੱਕ ਕਿ ਜਿਹੜੀ ਲੋਕਲ ਆਰਟ ਕਮਿਊਨਿਟੀ ਹੈਗੀ ਆ ਉਹਨਾਂ ਨੂੰ ਵੀ ਜਿਹੜਾ ਕਿਤੇ ਨਾ ਕਿਤੇ ਇਹ ਡਾਲਰ ਆ ਉਹ ਦਿੱਤੇ ਜਾਣਗੇ। ਚਲੋ ਇਹ ਵੀ ਇੱਕ ਚੰਗੀ ਗੱਲ ਹੈਗੀ ਆ। ਜੇ ਇਸ ਦਾ ਲਿੰਕ ਵੀ ਆਲਰੇਡੀ ਕਿਸੇ ਹੋਰ ਨੇ ਆਪਣੀ ਜਿਹੜੀ ਫੇਸਬੁੱਕ ਲਾਈਵ ਚੱਲ ਰਿਹਾ ਉਸ ਦੇ ਹੇਠਾਂ ਜਿਹੜਾ ਉਹ ਪਾਇਆ ਹੋਇਆ ਆ। ਤੁਸੀਂ ਜਿਹੜੀ ਸਿਟੀ ਦੀ ਜਿਹੜੀ ਵੈਬਸਾਈਟ ਆ ਸੈਕਰਾਮੈਂਟੋ ਦੀ ਸਿਟੀ ਦੀ, ਉਹਦੇ ਉੱਤੇ ਜਾ ਕੇ ਹੋਰ ਜਾਣਕਾਰੀ ਇਹ ਪ੍ਰਾਪਤ ਕਰ ਸਕਦੇ ਆ। ਅਗਲੀ ਖਬਰ ਜਿਹੜੀ ਆ ਉਹ ਇੰਡੀਆ ਤੋਂ ਆ ਰਹੀ ਹੈ, ਬੜੀ ਬੁਰੀ ਖਬਰ। ਕਹਿੰਦੇ ਵੀ ਉੱਥੇ ਇੱਕ ਜਿਹੜਾ ਲਾੜਾ ਸੀ ਉਹਦਾ ਵਿਆਹ ਸੀ ਲਾੜੀ ਦਾ, ਅਤੇ ਕੀ ਹੋਇਆ ਵੀ ਉਸ ਨੂੰ ਬੁਖਾਰ ਚੜ੍ਹਿਆ ਹੋਇਆ ਸੀ ਅਤੇ ਦੋਨਾਂ ਪਰਿਵਾਰਾਂ ਨੇ ਕਿਹਾ ਵੀ ਜੇ ਜਿਹੜਾ ਵਿਆਹ ਆ ਉਹਨੂੰ ਲੇਟ ਕਰ ਦਿੱਤਾ ਅਤੇ ਸਾਨੂੰ ਫਾਈਨੈਂਸ਼ੀਅਲੀ ਕਾਫੀ ਜ਼ਿਆਦਾ ਜਿਹੜਾ ਉਹਦਾ ਨੁਕਸਾਨ ਹੋਊਗਾ। ਸੋ ਕਹਿੰਦੇ ਵੀ ਉਹ ਗੋਲੀ ਖਾ ਕੇ ਉਹਨਾਂ ਨੇ ਵਿਆਹ ਕਰ ਲਿਆ, ਪਰ ਆਲਰੇਡੀ ਉਹਨੂੰ ਜਿਹੜਾ ਡਾਇਰੀਆ ਵੀ ਸੀ, ਬੁਖਾਰ ਵੀ ਚੜ੍ਹਿਆ ਸੀ, ਅਤੇ ਉਸ ਤੋਂ 2 ਦਿਨਾਂ ਦੇ ਬਾਅਦ ਉਸ ਲਾੜੇ ਦੀ ਜਿਹੜੀ ਆ ਮੌਤ ਹੋ ਗਈ। ਅਤੇ ਸਭ ਤੋਂ ਅਨਫੋਰਚੂਨੇਟ ਪਾਰਟ ਕੀ ਹੋਇਆ ਵੀ ਇੰਡੀਆ ਦੇ ਵਿੱਚ ਉਹਨੇ ਕਿਹਾ ਸੀ ਵੀ 50 ਤੋਂ ਵੱਧ ਬੰਦੇ ਇਕੱਠੇ ਨਹੀਂ ਹੋ ਸਕਦੇ। ਇਹ ਗੜਗਾਉਂ ਰਹਿੰਦਾ ਸੀ ਦਿੱਲੀ ਦੇ ਲਾਗੇ, ਅਤੇ ਉਹ ਤੋਂ ਬਾਅਦ ਆਪਣੇ ਪਿੰਡ ਪਟਨਾ ਦੇ ਵਿੱਚ ਵਿਆਹ ਸੀ, ਅਤੇ ਕਹਿੰਦੇ ਵੀ 300 ਬੰਦਾ ਉੱਥੇ ਇਕੱਠਾ ਹੋਇਆ। 300 ਚੋਂ ਹੁਣ 100 ਬੰਦਾ ਜਿਹੜਾ ਆਲਰੇਡੀ ਕਰੋਨਾ ਵਾਇਰਸ ਨਾਲ ਇਨਫੈਕਟਡ ਹੋ ਗਿਆ। ਸੋ ਇਹ ਤੁਸੀਂ ਦੇਖ ਲਓ ਜੀ, ਜਾਨ ਪਿਆਰੀ ਆ ਕਿ ਜੀਵਨ ਪਿਆਰਾ ਆ। ਲੋਕਾਂ ਨੇ ਕਿਹਾ, ਉਹਨਾਂ ਦੇ ਪਰਿਵਾਰ ਵਾਲਿਆਂ ਨੇ ਵੀ ਕਿਹਾ, ਕਹਿੰਦੇ ਵੀ ਆ ਸੀਟੋਮੀਨੋਫੀਨ ਦੀ ਗੋਲੀ ਖਾ ਅਤੇ ਵਿਆਹ ਕਰ ਲਾ, ਲਾਵਾਂ ਲੈ ਲੀਆਂ, ਅਤੇ ਹੁਣ ਉਹ ਜਿਹੜੇ 2 ਦਿਨਾਂ ਦੀ ਜਿਹੜੀ ਵਿਆਹੀ ਗਈ ਲਾੜੀ ਉਹਦਾ ਕੀ ਜ਼ਿੰਦਗੀ ਬਰਬਾਦ ਹੋ ਗਈ। ਬਾਅਦ ਦੇ ਵਿੱਚ ਕਿਸੇ ਨੇ ਕਹਿਣਾ ਵੀ ਉਹਨਾਂ ਵਿਆਹ ਵੀ ਨਹੀਂ ਕਰਨਾ। ਕਰੀਅਰ ਜਿਹੜਾ ਉਸ ਦਾ ਕੀ ਬਣਿਆ, ਪਰਿਵਾਰ ਦੇ ਉੱਤੇ ਕੀ ਜਿਹੜੀ ਉਹ ਬੀਤ ਰਹੀ ਹੋਊਗੀ। ਪਰਿਵਾਰ ਵਾਲਿਆਂ ਨੇ ਉਸ ਨੂੰ ਜਿਹੜਾ ਉਹ ਪੁਸ਼ ਕੀਤਾ। ਉਹ ਕਹਿੰਦਾ ਸੀਗਾ ਵੀ ਇਸ ਨੂੰ ਪੋਸਟਪੋਨ ਜਿਹੜਾ ਉਹ ਕਰ ਦਿਓ, ਵੀ ਮੈਂ ਠੀਕ ਨਹੀਂ ਆ, ਪਰ ਉਸ ਨੂੰ ਜਿਹੜੇ ਉਹਦੇ ਪਰਿਵਾਰ ਵਾਲਿਆਂ ਨੇ ਧੱਕਾ ਕੀਤਾ। ਧੱਕਾ ਉਹਨਾਂ ਨੇ ਨਹੀਂ ਕੀਤਾ, ਉਹਨਾਂ ਨੇ ਮੌਤ ਦੇ ਖੂਹ ਦੇ ਵਿੱਚ ਉਸ ਨੂੰ ਧੱਕਿਆ ਹੈਗਾ ਆ। ਸੋ ਬਹੁਤ ਸਾਰੇ ਲੋਕ ਆਪਣੇ ਅਜੇ ਇੱਥੇ ਵੀ ਬੈਠੇ ਜਿਹੜੇ ਨੇ ਨਾ, ਉਹ ਸੋਚ ਰਹੇ ਨੇ ਡਾਲਰ, ਪੈਸੇ ਬਚਾਉਣੀ ਆ ਕਿ ਜਾਨ ਬਚਾਉਣੀ ਆ। ਦੇਖ ਲਓ ਆਪਣੀ ਮੁਲਕ ਦੇ ਵਿੱਚ ਵੀ ਇਕੋਨਮੀ ਨੂੰ ਲੈ ਕੇ ਸਾਰੇ ਜਾਣੇ ਰੋਈ ਜਾਂਦੇ ਨੇ। ਜਦੋਂ ਕਿਸੇ ਦੇ ਲਾਗੇ ਹਿੱਟ ਹੁੰਦਾ ਨਾ, ਉਦੋਂ ਪਤਾ ਲੱਗਦਾ ਆ ਵੀ ਇੱਥੇ ਬਣਦਾ ਕੀ ਆ। ਇੱਦਾਂ ਦੀਆਂ ਜਿਹੜੀਆਂ ਨਾ ਡਾਲਰ ਤਾਂ ਹੀ ਕਮਾਏ ਜਾਣੇ ਆ ਜੇ ਜ਼ਿੰਦਗੀ ਰਹੂਗੀ। ਜੇ ਜ਼ਿੰਦਗੀ ਰਹੀ ਨਹੀਂ ਅਤੇ ਫਿਰ ਕਿੰਨੇ, ਹੁਣ ਦੇਖੋ ਦੋਨਾਂ ਪਰਿਵਾਰਾਂ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਕਹਿ ਲਓ ਵੀ ਇਹ ਕਹਿਰ ਜਿਹੜਾ ਉਹ 'ਚ ਆ ਗਿਆ, ਅਤੇ ਬਾਕੀ 100 ਜਣਾ ਜਿਹੜਾ ਹੋਰ ਬਿਮਾਰ ਹੋ ਗਿਆ। ਦੇਖੋ ਹੁਣ ਉਹਨਾਂ ਨੂੰ ਤਾਂ ਪਤਾ ਹੀ ਨਹੀਂ, ਕਈ ਜਿਹੜੇ ਵਿਆਹ ਗਏ ਹੋਣੇ ਆ, ਹੈ ਨਾ, ਬਿਮਾਰ ਵੀ ਆ, ਖੁਸ਼ੀ ਗਏ ਹੋਣੇ। ਸੋ ਭਾਈ ਇੱਥੇ ਵੀ ਜਿਹੜੇ ਕਿਤੇ ਗੁਰੂ ਘਰ ਜਾਂਦੇ ਆ, ਕਿਤੇ ਵਿਆਹ ਪਾਰਟੀ ਪੁਲਿਸ, ਹੁਣ ਆਪਾਂ ਦੇਖ ਰਹੇ ਸੀ ਬਹੁਤ ਸਾਰੀਆਂ ਰਿਪੋਰਟ ਆ ਰਹੀਆਂ, ਇਕੱਲੇ ਕੈਲੀਫੋਰਨੀਆ ਨਹੀਂ, ਹੋਰ ਸਟੇਟਾਂ 'ਚੋਂ ਵੀ ਜਿਹੜੇ ਸਪੈਨਿਸ਼ ਮੂਲ ਦੇ ਲੋਕ ਆ ਉਹਨਾਂ 'ਚ ਜਿਹੜੀ ਕਰੋਨਾ ਵਾਇਰਸ ਬਹੁਤ ਫੈਲ ਰਹੀ ਆ। ਕਾਰਨ ਕੀ ਆ, ਉਹਨੇ ਪਿਛਲੇ ਦਿਨਾਂ 'ਚ ਬਹੁਤ ਪਾਰਟੀਆਂ ਕੀਤੀਆਂ ਆ। ਸੋ ਸਾਡਾ ਸਮਾਂ ਵੀ ਸਮਾਪਤ ਆ। ਜਾਂਦੇ ਇੱਕ ਵਾਰੀ ਫਿਰ ਜਕਾਰਾ ਮੂਵਮੈਂਟ ਵੱਲੋਂ ਜਿਹੜਾ ਬਾਬਾ ਬੁੱਢਾ ਜੀ ਦੇ ਨਾਮ ਦੇ ਉੱਤੇ ਜਿਹੜਾ ਇੱਕ ਫੰਡ ਕ੍ਰੀਏਟ ਕੀਤਾ ਗਿਆ, ਜਿਹਦੇ ਵਿੱਚ ਜਿਹੜੇ ਆਪਣੇ ਗੁਰੂ ਘਰਾਂ ਦੇ ਸੇਵਾਦਾਰ ਹੈਗੇ, ਚਾਹੇ ਉਹ ਗ੍ਰੰਥੀ ਸਿੰਘ ਆ, ਕੋਈ ਕਿਸੇ ਤਰ੍ਹਾਂ ਦੀ ਵੀ ਸੇਵਾ ਕਰਦੇ ਆ, ਉਹਨਾਂ ਨੇ ਜਿਹੜੇ ਹੈਗੇ ਇੱਕ ਤਰ੍ਹਾਂ ਨਾਲ ਸਟਾਈਪੰਡ ਪੈਸੇ ਦੇਣੇ ਹੈਗੇ ਆ। ਸੋ 200 ਤੋਂ ਵੱਧ ਉਹਨਾਂ ਕੋਲ ਐਪਲੀਕੇਸ਼ਨਾਂ ਆ ਗਈਆਂ। 1,25,000 ਉਹਨਾਂ ਨੇ ਗੋਰਿਆਂ ਦੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਉਹਨਾਂ ਤੋਂ ਕਲੈਕਟ ਕੀਤਾ ਆ,
ਥੋੜ੍ਹੇ ਉਹਨਾਂ ਨੇ ਪੈਸੇ ਜਿਹੜੇ ਮੈਚ ਕਰਨੇ ਸੀ। ਸੋ ਕੱਲ੍ਹ ਨੂੰ ਜਿਹੜਾ ਆ ਵੀਰਵਾਰ ਨੂੰ ਸ਼ਾਮ ਦਾ ਪ੍ਰੋਗਰਾਮ 4 ਵਜੇ, ਉਹਦੇ ਵਿੱਚ ਉਹਨਾਂ ਨੇ ਥੋੜ੍ਹੀ ਹੋਰ ਹੈਲਪ ਉਹਨਾਂ ਨੂੰ ਚਾਹੀਦੀ ਆ। ਸੋ ਉਹਦੇ 'ਚ ਜੇ ਕਿਸੇ ਨੇ ਡੋਨੇਸ਼ਨ ਵੀ ਕਰਨੀ ਹੋਈ ਤਾਂ ਉਸ ਟਾਈਮ ਉਹਨਾਂ ਨੂੰ ਤੁਸੀਂ ਕਾਲ ਕਰਕੇ ਡਾਇਰੈਕਟਲੀ ਦੇ ਸਕਦੇ। ਜਿਹੜਾ 4 ਤੋਂ 5:30 ਦਾ ਜਿਹੜਾ ਸਾਡਾ ਪ੍ਰੋਗਰਾਮ ਹੋਣਾ ਆ ਕੱਲ੍ਹ ਨੂੰ, ਉਹਦੇ 'ਚ ਦੇ ਸਕਦੇ ਹੈਗੇ ਆ। ਜੀ, ਤੇ ਇੱਥੇ ਹੁਣ ਇਜਾਜ਼ਤ ਲਵਾਂਗੇ ਅਗਲੀ ਵਾਰ ਤੱਕ ਲਈ। ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।